ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਧੰਨਵਾਦ ਜੀ। ਔਰ ਸਾਡੇ ਜਿੰਨੇ ਵੀ ਸਰੋਤੇ ਨੇ ਤੇ ਲਿਸਨਰ ਨੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਾਡਾ ਪਿਛਲਾ ਹਫਤਾ ਮੋਸਟਲੀ ਸਾਡਾ ਫੋਕਸ ਸੀਗਾ ਜਿਹੜੀ ਮੋਦੀ ਦੀ ਕੈਨੇਡਾ ਫੇਰੀ ਸੀ। ਓਵਰਆਲ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਮੋਦੀ ਦੀ ਕੈਨੇਡਾ ਫੇਰੀ ਤੁਸੀਂ ਕਿਵੇਂ ਮੁਲਾਂਕਣ ਕਰਦੇ ਹੋ? ਚਲੋ ਅਮਰੀਕਾ ਕੈਨੇਡਾ ਨੇ ਤਾਂ ਆਪਣੇ ਬਿਜ਼ਨਸ ਪਰਪਸਿਸ ਲਈ ਉਸਦਾ ਵੈਲਕਮ ਕੀਤਾ, ਪਰ ਕੈਨੇਡੀਅਨ ਮੀਡੀਆ ਅਤੇ ਸਿੱਖ ਕੌਮ ਦਾ ਓਵਰਆਲ ਰਿਸਪਾਂਸ ਤੇ ਰਿਐਕਸ਼ਨ ਕੀ ਸੀ? ਨਹੀਂ, ਵੈਸੇ ਰੀਤ ਜੀ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਨਿਖੇੜ ਕੇ ਨਹੀਂ ਆਪਾਂ ਦੇਖ ਸਕਦੇ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਜਾਂ ਈਵਨ ਅਸੀਂ ਯੂਰਪ ਦੀਆਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਤੇ ਜਿਹੜਾ ਸਾਡਾ ਸਿੱਖ ਪਰਸਪੈਕਟਿਵ ਹੈਗਾ ਜਾਂ ਸਾਡਾ ਮੀਡੀਆ ਦਾ ਹੈਗਾ ਉਹਦੇ 'ਚ ਜ਼ਿਆਦਾਤਰ ਕਿਉਂਕਿ ਤੁਸੀਂ ਗੱਲ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਕਰ ਰਹੇ ਹਾਂ ਤੇ ਓਬਵੀਅਸਲੀ ਜਿਹੜਾ ਡਾਇਸਪੋਰਾ ਮੀਡੀਆ ਉਹਦਾ ਰਿਐਕਸ਼ਨ ਕੀ ਸੀ? ਦੇਖੋ, ਇਹਦੇ 'ਚ ਰਿਐਕਸ਼ਨ ਚਾਹੇ ਉਹ ਸਾਡਾ ਜਿਹੜਾ ਦੇ ਵਿੱਚ ਮੀਡੀਆ ਆ ਚਾਹੇ ਉਹ ਆ ਤੇ ਚਾਹੇ ਸਾਡਾ ਡਾਇਸਪੋਰਾ ਮੀਡੀਆ, ਉਹਨਾਂ ਦੇ ਹਾਲਾਤ ਇਹੀ ਨਹੀਂ ਜਾਂ ਉਹਨਾਂ ਦਾ ਆਬਜੈਕਟਿਵ ਇਹੀ ਆ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਇੱਕ ਮੋਦੀ ਵਾਲਾ ਗੁਬਾਰਾ ਉਹ ਫੈਲਾ ਕੇ ਰੱਖਣਾ। ਜੀ ਹੁਣ ਜਿਹੜੇ ਉਹ ਸਾਡੇ ਲੋਕ ਸਨ ਜਾਂ ਸਾਡੇ ਮੀਡੀਆ ਦੇ ਵਿੱਚ ਚਾਹੇ ਉਹ ਕੈਨੇਡਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਤੁਹਾਨੂੰ ਜ਼ਿਆਦਾ ਉਸ ਚੀਜ਼ ਦਾ ਪਤਾ, ਪਰ ਮੈਨੂੰ ਇਹ ਅਹਿਸਾਸ ਹੈ ਕਿ ਅਮਰੀਕਾ ਦੇ ਵਿੱਚ ਵੀ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੋਏਗਾ। ਜੀ ਕੁਝ ਜਿਹੜੇ ਜ਼ਮੀਰਾਂ ਵਾਲੇ ਜੋ ਮੀਡੀਆ ਨੇ ਉਹਨਾਂ ਨੂੰ ਛੱਡ ਕੇ ਜਾਂ ਪ੍ਰੋਗਰਾਮਾਂ ਨੂੰ ਛੱਡ ਕੇ, ਚਾਹੇ ਉਹ ਫਰਾਂਸ ਦੇ ਵਿੱਚ ਸਨ ਜਦੋਂ ਉਹਨਾਂ ਦੀ ਲੀ ਮੌਂਡੇ ਜਿਹੜੀ ਇੱਕ ਉਹਨਾਂ ਦੀ ਅਖਬਾਰ ਆ ਉਹਨੇ ਨਾ ਕਰ ਦਿੱਤੀ ਵੀ ਅਸੀਂ ਉਹ ਚੀਜ਼ ਨਹੀਂ ਛਾਪਣੀ ਜੋ ਤੁਸੀਂ ਸਾਨੂੰ ਛਾਪਣ ਨੂੰ ਕਹਿ ਰਹੇ ਹੋ, ਅਸੀਂ ਇੰਟਰਵਿਊ ਕਰਾਂਗੇ, ਸਾਡੀ ਇੰਟਰਵਿਊ ਦੇ ਵਿੱਚ ਜੋ ਵੀ ਸਵਾਲ ਜਵਾਬ ਹੋਣਗੇ ਉਹ ਮੋਦੀ ਨੂੰ ਖੁਦ ਦੇਣੇ ਪੈਣੇ ਆ, ਅਸੀਂ ਉਹ ਚੀਜ਼ ਛਾਪਾਂਗੇ ਜੋ ਸਾਡੇ ਜਿਹੜੇ ਰਿਪੋਰਟਰ ਨੇ ਉਹ ਲੈ ਕੇ ਆਉਂਦੇ, ਨਾ ਕਿ ਅਸੀਂ ਉਹ ਚੀਜ਼ਾਂ ਛਾਪਾਂਗੇ ਜਿਹੜੀਆਂ ਸਾਨੂੰ ਸਫਾਰਤਖਾਨਿਆਂ ਦੇ ਵਿੱਚੋਂ ਡਿਸਪੈਚ ਕੀਤੀਆਂ ਜਾਂਦੀਆਂ। ਉਸ ਤਰ੍ਹਾਂ ਦੇ ਲੋਕ ਵੀ ਨੇ, ਪਰ ਬਹੁਤ ਘੱਟ ਗਿਣਤੀ ਦੇ ਵਿੱਚ, ਕਿਉਂਕਿ ਸਾਡੇ ਮੁਲਕਾਂ ਦੇ ਜ਼ਿਆਦਾ ਜਿਹੜੇ ਹਿੱਤ ਨੇ ਉਹ ਜੁੜੇ ਹੋਏ ਨੇ ਉੱਥੋਂ ਦੇ ਪੈਸੇ ਦੇ ਨਾਲ, ਜਾਂ ਜ਼ਿਆਦਾ ਹਿੱਤ ਜਿਹੜੇ ਜੁੜੇ ਹੋਏ ਨੇ ਉਹ ਇਕਨੋਮੀ ਦੇ ਨਾਲ ਜੁੜੇ ਹੋਏ ਨੇ। ਭਾਵੇਂ ਕਿ ਇਹ ਜ਼ਰੂਰ ਕਿਹਾ ਜਾਂਦਾ ਨਾਰਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਕਿ ਉਹ ਜਿਹੜੇ ਮੁਲਕ ਨੇ ਉਹ ਹਿਊਮਨ ਰਾਈਟਸ ਦੇ ਜਿਹੜੇ ਚੈਂਪੀਅਨ ਕਹਾਉਣ ਵਾਲੇ ਮੁਲਕ ਨੇ, ਉਹਨਾਂ ਦੇ ਵਿੱਚ ਸਾਡਾ ਕੈਨੇਡਾ ਵੀ ਆਉਂਦਾ, ਪਰ ਜਦੋਂ ਗੱਲ ਆਪਣੇ ਹਿੱਤਾਂ ਦੀ ਆਉਂਦੀ ਆ ਤੇ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਇਹ ਚੀਜ਼ਾਂ ਪ੍ਰਤੱਖ ਹੋ ਕੇ ਅੱਗੇ ਆ ਗਈਆਂ ਨੇ ਵੀ ਭਾਈ ਜਿਹੜਾ ਤਕੜਾ ਉਹਦਾ 37-20 ਹੁੰਦਾ, ਤਕੜਾ ਉਹ ਤਾਂ ਕਿਹਾ ਜਾ ਰਿਹਾ ਭਾਵੇਂ ਕਿ ਇਹ ਜਿੰਨੇ ਵੀ ਮੁਲਕ ਨੇ ਜਿਨ੍ਹਾਂ ਨੇ ਮੋਦੀ ਨੂੰ ਕਿਸੇ ਟਾਈਮ ਆਪਣੇ ਦੇਸ਼ ਦੇ ਵਿੱਚ ਆਉਣ ਦੀ ਆਗਿਆ ਵੀ ਨਹੀਂ ਸੀ, ਅੱਜ ਤੋਂ 10-12 ਸਾਲ ਪਹਿਲਾਂ, ਚਾਹੇ ਉਹ ਅਮਰੀਕਾ ਸੀ ਚਾਹੇ ਉਹ ਕੈਨੇਡਾ ਸੀ, ਜਿਹੜੇ ਕਿ ਆਪਣੇ ਆਪ ਨੂੰ ਇਹ ਕਹਾਉਂਦੇ ਨੇ ਕਿ ਅਸੀਂ ਲੰਬੜਦਾਰ ਆ, ਅਸੀਂ ਪਹਿਰੇਦਾਰ ਆ ਮਨੁੱਖੀ ਹੱਕਾਂ ਦੇ, ਔਰ ਉਹਨਾਂ ਦੀਆਂ ਏਜੰਸੀਜ਼ ਸੀਗੀਆਂ, ਉਹਨਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਸੀਗੇ ਜਿਨ੍ਹਾਂ ਨੇ ਇਹ ਗੱਲ ਇਹਨਾਂ ਦੇ ਸਫਾਰਤਖਾਨਿਆਂ ਦੇ ਵਿੱਚ ਲੈ ਕੇ ਆਂਦੀ ਆ ਵੀ ਭਾਈ ਮੋਦੀ ਨਾਮ ਦਾ ਇੱਕ ਬੰਦਾ ਆ ਜਿਹੜਾ ਕਿ ਜਿਹਦੇ ਹੱਥ ਜਿਹੜੇ ਨੇ ਉਹ ਖੂਨ ਦੇ ਨਾਲ ਰੰਗ ਹੋਏ ਨੇ, ਆਮ ਸਧਾਰਨ ਜਿਹੜੇ ਬੇਗੁਨਾਹ ਲੋਕ ਨੇ ਉਹਨਾਂ ਦੇ ਖੂਨ ਦੇ ਨਾਲ ਰੰਗੇ ਹੋਏ ਨੇ, ਤੇ ਉਹਨਾਂ ਨੂੰ ਸਾਡੀ ਧਰਤੀ ਦੇ ਉੱਤੇ ਪੈਰ ਪਾਉਣ ਦੀ ਆਗਿਆ ਨਹੀਂ। ਪਰ ਅੱਜ ਕਿਉਂਕਿ ਉਹਨਾਂ ਲੋਕਾਂ ਨੇ ਮੋਦੀ ਨੂੰ ਚੁਣਿਆ ਔਰ ਇਹਨਾਂ ਨੂੰ ਵੀ ਇਹ ਗੱਲ ਦਾ ਪਤਾ ਕਿ ਭਾਰਤ ਇੱਕ ਵੱਡੀ ਮੰਡੀ ਹੈ ਸਾਡੇ ਲਈ, ਜਿਹਦੇ ਵਿੱਚ ਅਸੀਂ ਆਪਣਾ ਪ੍ਰੋਡਕਟ ਭੇਜਾਂਗੇ ਤੇ ਮੁਨਾਫੇ ਜਿਹੜੇ ਹੈਗੇ ਨੇ ਅਸੀਂ ਉਹ ਵਾਪਸ ਲੈ ਕੇ ਆਵਾਂਗੇ। ਹੁਣ ਜਿੱਥੋਂ ਤੱਕ ਤਾਂ ਉਹਨਾਂ ਦਾ ਇਹ ਨਜ਼ਰੀਆ ਉਹ ਠੀਕ ਹੈ ਕਿ ਉਹ ਇਹ ਜਿਹੜੇ ਮੁਲਕ ਨੇ ਉਹ ਮੰਡੀਆਂ ਦੀ ਭਾਲ ਦੇ ਵਿੱਚ ਨੇ, ਉਹਨਾਂ ਨੂੰ ਭਾਰਤ ਤੋਂ ਵੱਡੀ ਜਿਹੜੀ ਹੈਗੀ ਆ ਮੰਡੀ ਉਹ ਕਿਤੇ ਧਿਆਉਣੀ ਨਹੀਂ ਹੈਗੀ। ਪਰ ਨਾਲ ਦੀ ਨਾਲ ਇੱਕ ਚੀਜ਼ ਇਹ ਵੀ ਸਾਹਮਣੇ ਆ ਜਾਂਦੀ ਆ, ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਮੂਰਜ਼ ਪੈਰਾਡੌਕਸ ਵਾਂਗ ਹੈਗਾ ਕਿ ਬਾਹਰ ਮੀਂਹ ਪੈ ਰਿਹਾ ਪਰ ਮੈਨੂੰ ਨਹੀਂ ਲੱਗਦਾ ਮੀਂਹ ਪੈ ਰਿਹਾ। ਹੁਣ ਇੱਥੇ ਵੀ ਉਹੀ ਚੀਜ਼ ਹੋਈ ਆ ਵੀ ਪਹਿਲਾਂ ਇਹਨਾਂ ਦੀਆਂ ਏਜੰਸੀਜ਼ ਨੇ ਇਹ ਗੱਲ ਕੀਤੀ ਆ ਵੀ ਭਾਈ ਮੋਦੀ ਜਿਹੜਾ ਹੈਗਾ ਆ ਉਹ ਮਨੁੱਖੀ ਹੱਕਾਂ ਦੇ ਘਾਣ ਦੇ ਲਈ ਜ਼ਿੰਮੇਵਾਰ ਆ, ਪਰ ਅੱਜ ਉਹ ਇਹ ਕਹਿ ਰਹੇ ਪਰ ਮੈਨੂੰ ਨਹੀਂ ਇਹ ਲੱਗ ਰਿਹਾ ਵੀ ਉਹ ਮਨੁੱਖੀ ਹੱਕਾਂ ਦਾ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਘਾਣ ਕੀਤਾ ਹੋਵੇਗਾ। ਅੱਜ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹਨਾਂ ਮੁਲਕਾਂ ਨੇ ਉਹਨਾਂ ਨੂੰ ਨਾ ਸਿਰਫ ਮੋਦੀ ਨੂੰ
ਨਾ ਸਿਰਫ ਆਪਣੇ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਆ, ਪਰ ਉਹਦਾ ਜਿਹੜਾ ਖੈਰ ਮਕਦਮ ਕੀਤਾ ਗਿਆ, ਉਹਦਾ ਜਿਹੜਾ ਸਵਾਗਤ ਕੀਤਾ ਗਿਆ ਬੜੇ ਇੱਕ ਪੌਂਪਸ ਵੇ ਦੇ ਨਾਲ, ਇਨ ਐਨ ਆਸਟੈਂਟੇਸ਼ੀਅਸ ਵੇ ਦੇ ਵੈਲਕਮ ਮੋਦੀ। ਇਹ ਜਿਹੜੀ ਹੈਗੀ ਆ ਬਹੁਤ ਵੱਡੀ ਗੱਲ ਹੈ। ਸੋ ਇਹਨਾਂ ਦੇ ਪਰਸਪੈਕਟਿਵ ਤੋਂ ਯਾਨੀ ਕਿ ਜੇ ਮੋਦੀ ਨੂੰ ਕੈਨੇਡਾ ਦਾ ਵੀਜ਼ਾ ਮਿਲਦਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ $350 ਮਿਲੀਅਨ ਦੀ ਜਿਹੜੀ ਯੂਰੇਨੀਅਮ ਜਾਂ ਜਿਹੜੇ ਨਿਊਕਲੀਅਰ ਫਿਊਲ ਜਾਣਾ ਉਹ ਕਿਤੇ ਨਾ ਕਿਤੇ ਇਨਵੋਲਵ ਹੈ। ਜੇ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਮਿਲਦਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਉਹ ਆਰਮਸ ਡੀਲਸ ਨੇ, ਜਿਹੜੀਆਂ $2 ਬਿਲੀਅਨ ਜਾਂ ਜਿਹੜੀਆਂ ਨਿਊਕਲੀਅਰ ਰਿਐਕਟਰ ਜਾਣੇ ਨੇ ਅੱਜ ਤੋਂ 10 ਸਾਲ ਦੇ ਵਿੱਚ, ਉਹ ਜਿਹੜੀ ਇੱਕ ਵੱਡੀ ਮਨੀ ਜਿਹੜੀ ਹੈਗੀ ਆ ਉਹ ਇਨਵੋਲਵਡ ਹੈਗੀ ਆ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਦੀ ਨੂੰ ਜਿਹੜਾ ਅਮਰੀਕਾ ਜਾਂ ਕੈਨੇਡਾ ਦਾ ਵੀਜ਼ਾ ਮਿਲਿਆ ਉਹਦੇ ਵਿੱਚ ਬਹੁਤ ਵੱਡਾ ਇੱਕ ਮੁੱਲ ਉਹ ਅਦਾ ਕਰਨਾ ਪਿਆ ਉਹਨਾਂ ਜੋ ਭਾਰਤ ਨੂੰ। ਹੁਣ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਅਮਰੀਕਾ ਕੈਨੇਡਾ ਦੇ ਵਿੱਚ, ਸੋ ਮੈਂ ਕਿਉਂਕਿ ਕੈਨੇਡਾ ਨੂੰ ਬਿਲੋਂਗ ਕਰਦਾ, ਮੈਂ ਕੈਨੇਡਾ ਦੇ ਵਿੱਚ ਜਿਹੜੀ ਹੈਗੀ ਆ ਉਹ ਇਹ ਜ਼ਰੂਰ ਦੱਸ ਸਕਦਾ ਕਿ ਉਹ ਮੀਡੀਆਕਾਰ ਜਿਹੜੇ ਆਪਣੇ ਆਪ ਨੂੰ ਬੜੇ ਅਲੰਬਰਦਾਰ ਕਹਾਉਂਦੇ ਨੇ ਨਾ ਕਿ ਮਨੁੱਖੀ ਹੱਕਾਂ ਦੇ ਲਈ ਅਸੀਂ 84 ਲਈ ਵੀ ਬੋਲਦੇ ਹਾਂ, ਅਸੀਂ 86 ਲਈ ਵੀ ਬੋਲਦੇ ਹਾਂ, ਅਸੀਂ 83 ਲਈ ਵੀ ਬੋਲਦੇ ਹਾਂ, ਅਸੀਂ 2002 ਦੇ ਲਈ ਵੀ ਬੋਲਦੇ ਹਾਂ, 2008 ਦੇ ਲਈ ਵੀ ਬੋਲਦੇ ਹਾਂ, ਪਰ ਬੋਲਦੇ ਸਿਰਫ ਉਹ ਇੰਨਾ ਕੀ ਆ ਕਿ 2008 ਦੇ ਵਿੱਚ ਕ੍ਰਿਸਚਨਾਂ ਦਾ ਕਤਲੇਆਮ ਹੋਇਆ ਸੀ, 2002 ਦੇ ਵਿੱਚ ਮੁਸਲਮਾਨਾਂ ਦਾ, 1983 ਦੇ ਵਿੱਚ ਮੁਸਲਮਾਨਾਂ ਦਾ, 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ। ਇਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ ਕਰਦੇ। ਉਹ ਵੀ 19 ਫਰਵਰੀ ਨੂੰ ਸ਼ਾਇਦ ਉਹ ਨੈਲੇ ਕਤਲਕਾਂਡ ਦੀ ਗੱਲ ਕਰ ਲੈਂਦੇ ਹੋਊਗੇ, ਨਵੰਬਰ ਦੇ ਵਿੱਚ ਉਹ ਸ਼ਾਇਦ ਜਿਹੜਾ 1984 ਦੇ ਕਤਲੇਆਮ ਦੀ ਗੱਲ ਕਰ ਲੈਂਦੇ ਹੋਊਗੇ, 2002 ਦੀ, 2008 ਦੀ ਵੀ ਇਸੇ ਤਰੀਕੇ ਦੇ ਨਾਲ ਗੱਲਬਾਤ ਕਰਦੇ ਤਾਂ ਕਿ ਉਹਨਾਂ ਨੂੰ ਇਹ ਕਹਿਣ ਨੂੰ ਹੋਵੇ ਕਿ ਅਸੀਂ ਜੀ ਆਵਾਜ਼ ਚੱਕੀ ਸੀ। ਪਰ ਉਹ ਤੋਂ ਅੱਗੇ ਜੇ ਅਸੀਂ ਇਹ ਕਹੀਏ ਕਿ ਇਖਲਾਕੀ ਤੌਰ ਦੇ ਉੱਤੇ ਉਹ ਕੋਈ ਵੀ ਜਿਹੜੀ ਇਸ ਤਰੀਕੇ ਦੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿ ਹਾਂ ਭਾਈ ਅਸੀਂ ਇਖਲਾਕੀ ਤੌਰ ਦੇ ਉੱਤੇ ਜਿਸ ਚੀਜ਼ ਨੂੰ ਗਲਤ ਕਹਿੰਦੇ ਸੀ ਉਸ ਸਮੇਂ, ਅੱਜ ਵੀ ਉਸ ਚੀਜ਼ ਦਾ ਸਵਾਲ ਜਿਹੜਾ ਹੈਗਾ ਆ ਉਹ ਪੁੱਛਣਾ ਚਾਹੁੰਦੇ ਆ, ਚਾਹੇ ਉਹ ਮੋਦੀ ਹੋਵੇ, ਚਾਹੇ ਉਹ ਕੋਈ ਵੀ ਬੰਦਾ ਹੋਵੇ ਦੁਨੀਆ ਦਾ। ਪਰ ਇਸ ਸਮੇਂ ਦੇ ਵਿੱਚ ਉਹ ਉਸ ਵਹਾਅ ਦੇ ਵਿੱਚ ਇੰਨਾ ਕੁ ਵਗ ਤੁਰੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੇ ਬੰਦੇ ਦੀ 2002 ਦੇ ਕਤਲੇਆਮ ਦੇ ਵਿੱਚ ਕੁਐਸਚਨ ਤੁਸੀਂ ਕਰਦੇ ਹੁੰਦੇ ਸੀ, ਅੱਜ ਤੁਸੀਂ ਉਸ ਬੰਦੇ ਦੀ ਪ੍ਰੋੜਤਾ ਕਰ ਰਹੇ ਹੋ। ਸੋ ਇਹ ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਡਿਵੀਏਸ਼ਨ ਜਾਂ ਇਹ ਕੋਈ ਆਪਣੇ ਅਕੀਦੇ ਤੋਂ ਕੋਈ ਕਿਸੇ ਵੀ ਤਰੀਕੇ ਦੇ ਨਾਲ ਵੱਖਰਾ ਹੋ ਕੇ ਗੱਲ ਕਰ ਰਹੇ ਨਹੀਂ। ਇਹ ਅਕੀਦਾ ਉਹਨਾਂ ਦਾ ਉਦੋਂ ਵੀ ਸੀ, ਇਹ ਅਕੀਦਾ ਉਹਨਾਂ ਦਾ ਅੱਜ ਵੀ ਹੈ ਤੇ ਸਿਰਫ ਕਿਉਂਕਿ ਉਹ ਭਾਰਤ ਦੀ ਜਿਹੜੀ ਸਟੋਰੀ ਹੈਗੀ ਆ, ਭਾਰਤ ਦੀ ਕਹਾਣੀ, ਚਾਹੇ ਉਹ ਕਿੱਡੀ ਵੀ ਬੇਗੁਨਾਹਾਂ ਦੇ ਖੂਨ ਦੇ ਨਾਲ ਰੰਗੀ ਕਿਉਂ ਨਾ ਹੋਵੇ, ਉਹ ਉਸ ਕਹਾਣੀ ਨੂੰ ਉੱਥੇ ਵੇਚਣਾ ਚਾਹੁੰਦੇ ਆ। ਉਹਦੇ ਲਈ ਉਹ ਕਿਸੇ ਵੀ ਪੱਧਰ ਦੇ ਉੱਤੇ ਜਾ ਸਕਦੇ ਨੇ। ਇੱਕ ਯਕੀਨ ਵਾਲੀ ਗੱਲ ਅਸੀਂ ਕਿਸੇ ਵੀ ਤਰੀਕੇ ਇਸ ਮੀਡੀਆ, ਵੈਸੇ ਮੈਂ ਮੀਡੀਆ ਕਹਿਣਾ ਥੋੜਾ ਗੁਰੇਜ਼ ਕਰਦਾ ਹੁੰਦਾ ਕਿਉਂਕਿ ਇਹਨਾਂ ਦੇ ਪ੍ਰੋਗਰਾਮ ਨੇ, ਹਰੇਕ ਬੰਦੇ ਦੇ ਪ੍ਰੋਗਰਾਮ ਨੇ ਆਪਣੀ ਸੋਚ ਹੈ, ਪਰ ਜਦੋਂ ਉਹ ਸੋਚ ਕਿਤੇ ਖਾਲਿਸਤਾਨ ਵਾਲੀ ਕਿਤੇ ਗੱਲ ਜਾਂ ਆਜ਼ਾਦੀ ਵਾਲੀ ਗੱਲ ਜਾਂ ਕਿਸੇ ਜਸਟਿਸ ਵਾਲੀ ਗੱਲ, ਇਨਸਾਫ ਵਾਲੀ ਗੱਲ ਦੇ ਉੱਤੇ ਹੋ ਤੁਰੇ ਤੇ ਇਹ ਸਾਰੇ ਦੇ ਸਾਰੇ ਇਹ ਕਹਿਣਾ ਸ਼ੁਰੂ ਕਰ ਦਿੰਦੇ ਕਿ ਚੀਜ਼ ਨੂੰ ਬੈਲੈਂਸ ਰੱਖੋ। ਪਰ ਅਨਫੋਰਚੂਨੇਟਲੀ ਜਿੰਨੇ ਕੁ ਵੀ ਇੱਥੇ ਮੀਡੀਆਕਾਰ ਨੇ ਉਹਨਾਂ ਨੇ ਇਹ ਗੱਲ, ਉਹ ਜਿਹੜੇ ਸਵਾਲ ਕਿ ਕੀ ਮੋਦੀ ਜਿਹੜਾ ਹੈਗਾ ਇਹਨਾਂ ਗੱਲਾਂ ਦਾ ਜਵਾਬ ਉਹਨੂੰ ਦੇਣਾ ਚਾਹੀਦਾ, ਅੱਜ ਉਹ ਇਸ ਪੈਂਤੜੇ ਦੇ ਉੱਤੇ ਨੇ ਕਿ ਉਹ ਗੱਲਾਂ ਹੁਣ ਭੁੱਲ ਜਾਣੀਆਂ ਚਾਹੀਦੀਆਂ ਨੇ। ਅੱਜ ਉਹ ਇਸ ਪੈਂਤੜੇ ਦੇ ਉੱਤੇ ਨੇ ਕਿ ਹਾਂ ਅੱਜ ਮੋਦੀ ਜਿਹੜਾ ਵਿਕਾਸ ਦੀ ਗੱਲ ਕਰਦਾ, ਉਹ ਇਹ ਨਹੀਂ ਕਰਦੇ ਕਿ ਮੋਦੀ ਦੇ ਜਿਹੜੇ ਆਸਤੀਨ ਦੇ ਥੱਲੇ ਕਿਹੋ ਜਿਹੇ ਸੱਪ ਪਲ ਰਹੇ ਨੇ। ਉਹ ਜਿਹੇ ਸੱਪ ਜਿਹੜੇ ਕਦੀ ਕਹਿ ਦਿੰਦੇ ਆ ਕਿ 2021 ਦੇ ਵਿੱਚ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ, ਕਦੀ ਉਹ ਉੱਠ ਕੇ ਇਹ ਕਹਿ ਦਿੰਦੇ ਨੇ ਕਿ ਮੁਸਲਮਾਨਾਂ ਦਾ ਜਿਹੜਾ ਨਸਬੰਦੀ ਜਾਂ ਨਲਬੰਦੀ ਕਰ ਦੇਣੀ ਚਾਹੀਦੀ ਤਾਂ ਕਿ ਇਹ ਬੱਚੇ ਪੈਦਾ ਨਾ ਕਰ, ਜਾਂ ਉਹ ਇਹ ਕਹਿਣਾ ਸ਼ੁਰੂ ਕਰਦੇ ਨੇ ਕਿ ਜਿਹੜੇ ਹਿੰਦੂ ਨੇ ਜਿਹੜੇ ਕਿ ਆਲਰੇਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, 800-900 ਮਿਲੀਅਨ ਜਿੱਥੇ ਹਿੰਦੂ ਹੋਣ, ਤੇ ਜੇ ਉਹਨਾਂ ਨੂੰ ਅਜੇ ਵੀ ਇਸ ਗੱਲ ਦਾ ਇਨਫੀਰੀਅਰਿਟੀ ਆ ਜਾਂ ਇਸ ਗੱਲ ਦੀ ਉਹਨਾਂ ਦੀ ਇਨਸਿਕਿਉਰਿਟੀ ਹੈਗੀ ਆ ਕਿ ਕੱਲ ਨੂੰ ਦੂਸਰੀ ਜਿਹੜੀ ਕੌਮ ਹੈਗੀ ਜੇ ਉਹ ਬੱਚੇ ਪੈਦਾ ਕਰਦੀ ਆ ਤੇ ਉਹਨਾਂ ਤੋਂ ਵੱਧ ਜਾਣਗੇ, ਤੇ ਫਿਰ ਮੇਰਾ ਖਿਆਲ ਹੈ ਵੀ ਉਸ ਡੈਮੋਕ੍ਰੇਸੀ ਦੇ ਵਿੱਚ ਜਾਂ ਤਾਂ ਇਹ ਗੱਲ ਹੋਵੇ ਨਾ ਕਿ ਉਹ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦੇ ਲਈ ਇੱਕੋ ਹੀ ਫੰਡਾ ਲਾਤਾ ਵੀ ਹਾਂਜੀ ਭਾਈ ਆਹ ਚੀਜ਼ ਜੇ ਤੁਸੀਂ ਇਹ ਤੋਂ ਅੱਗੇ ਜਾਓਗੇ ਤੇ ਤੁਸੀਂ ਆਹ ਚੀਜ਼ ਫੇਸ ਕਰੋਗੇ। ਪਰ ਇਹ ਕੀ ਕਾਰਨ ਨੇ ਕਿ ਮੁਸਲਮਾਨਾਂ ਨੂੰ, ਈਸਾਈਆਂ ਨੂੰ
ਜਾਂ ਜਿਹੜੇ ਕਸ਼ਮੀਰੀ ਨੇ ਜਾਂ ਜਿਹੜੀਆਂ ਦੂਸਰੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਇੱਕ ਫਤਵੇ ਜਾਰੀ ਕਰ ਦਿੱਤੇ ਜਾਣ। ਫਤਵੇ ਕੋਈ ਵੀ ਜਾਰੀ ਕਰ ਸਕਦਾ, ਪਰ ਗੱਲ ਇਹ ਹੈਗੀ ਆ ਕਿ ਮੋਦੀ ਜਿਸ ਪਾਰਟੀ ਦਾ ਪ੍ਰਧਾਨ ਹੈ, ਮੋਦੀ ਜਿਸ ਮੁਲਕ ਦਾ ਪ੍ਰਧਾਨ ਮੰਤਰੀ ਆ, ਇਹ ਸਾਰੇ ਦਾ ਸਾਰਾ ਕੁਝ ਉਹਦੀ ਜਿਹੜੀ ਕਹਿ ਲਓ ਕਿ ਉਹਦੇ ਨੱਕ ਥੱਲੇ ਇਹ ਗੱਲਾਂ ਹੋ ਰਹੀਆਂ ਔਰ ਕੁਛ ਨਹੀਂ ਰਿਹਾ। ਪਰ ਨਾਲ ਦੀ ਨਾਲ ਵੱਡੀ ਵਿਡੰਬਣਾ ਵਾਲੀ ਗੱਲ ਇਹ ਹੈ ਕਿ ਸਾਡਾ ਮੀਡੀਆ ਵੀ ਉਸ ਚੀਜ਼ ਨੂੰ, ਇਹਨਾਂ ਸਵਾਲਾਂ ਨੂੰ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਵਿਕਾਸ ਦੀ ਹਨੇਰੀ ਸੋ ਕਾਲਡ ਉਹਦੇ ਵਿੱਚ ਇਹਨੂੰ ਪੀਲਾ ਕਰਨਾ ਚਾਹੁੰਦੀਆਂ। ਸੋ ਕੋਈ ਵੀ ਜਦੋਂ ਅਸੀਂ ਇਹ ਕਹਿ ਦਿੰਦੇ ਆ ਕਿ ਹਰਪ੍ਰੀਤ ਵੀਰ ਜੀ ਉਹ ਨਰਿੰਦਰ ਮੋਦੀ ਦੀ ਇੱਥੋਂ ਦੀ ਫੇਰੀ ਹੋਵੇ, ਅੱਜ ਜਿਹੜਾ ਸਾਡਾ ਮੀਡੀਆ ਹੈਗਾ ਉਹ ਸਿਰਫ ਤੇ ਸਿਰਫ ਇਹ ਗੱਲ ਜ਼ਿਆਦਾ ਤੌਰ ਦੇ ਉੱਤੇ ਇਹ ਕਰ ਰਿਹਾ। ਹਰਪ੍ਰੀਤ ਵੀਰ ਜੀ ਭਾਈ ਜਿਹੜੇ ਪ੍ਰਦਰਸ਼ਨ ਕਰ ਰਹੇ ਸੀਗੇ ਉਹ ਮੁੱਠੀ ਭਰ ਸੀ ਤੇ ਜਿਹੜਾ ਲੋਕਾਂ ਦਾ ਅੰਦਰ ਹਜੂਮ ਸੀ ਉਹ 10,000 ਬੰਦਿਆਂ ਦਾ ਉੱਥੇ ਹਜੂਮ ਉੱਥੇ ਇਕੱਠਾ ਹੋਇਆ ਸੀ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਗਿਣਤੀ ਜਿਹੜੀ ਹੈਗੀ ਆ ਉਹ ਭਮੱਕੜਾਂ ਦੇ ਵਿੱਚ ਹੁੰਦੀ ਆ, ਜਿਹੜੀ ਬਰਸਾਤ ਪੈਂਦੀ ਆ ਤੇ ਨਿਕਲਦੇ ਨੇ, ਤੇ ਜਿਹੜੇ ਜਿਨ੍ਹਾਂ ਦੇ ਬੰਦਿਆਂ ਦੇ ਕੋਲ ਤੌਫੀਕ ਹੁੰਦੀ ਆ ਨਾ ਕਿ ਉਹਨਾਂ ਨੇ ਇਤਿਹਾਸ ਦੇ ਵਹਾਅ ਬਦਲਨੇ ਨੇ, ਉਹ ਬੰਦੇ ਬਹੁਤ ਘੱਟ ਹੁੰਦੇ ਨੇ ਔਰ ਉਹ ਬੰਦੇ ਜਿਹੜੇ ਨੇ ਕੱਲੇ ਬੰਦੇ ਨੂੰ ਜੋੜ ਕੇ ਕਾਫਲਾ ਬਣਾਉਂਦੇ ਨੇ। ਉਹ ਭਮੱਕੜਾ ਵਾਂਗ ਸਿਰਫ ਤੇ ਸਿਰਫ ਬਰਸਾਤ ਦੇ ਵਿੱਚ ਨਹੀਂ ਨਿਕਲਦੇ। ਹਾਂ, ਗੁਜ਼ਾਰਿਸ਼ ਉਹਨਾਂ ਲੋਕਾਂ ਨੂੰ ਆ ਜਿਹੜੇ ਸਾਡੇ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਅਜੇ ਅਣਖ ਜਿਉਂਦਾ, ਜਿਹੜੇ ਬੰਦੇ ਜਿਹੜੇ ਹੈਗੇ ਨੇ ਮੋਦੀ ਦੇ ਇਕੱਠ ਦੇ ਵਿੱਚ ਬਾਹਰ ਜਾ ਕੇ ਵੀ ਜਿਨ੍ਹਾਂ ਨੇ ਉਹਨੂੰ ਇਹ ਚਿਹਰਾ ਦਿਖਾਇਆ ਕਿ ਮੋਦੀ ਤੂੰ ਬਿਲਕੁਲ ਵੀ ਸਾਡੇ ਮੁਲਕਾਂ ਦੇ ਵਿੱਚ ਘੱਟੋ ਘੱਟ ਉਹ ਬੰਦੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਨੇ ਉਹਨਾਂ ਦੇ ਵੱਲੋਂ ਉਹਨੂੰ ਕੋਈ ਵੀ ਜੀ ਆਇਆਂ ਨੂੰ ਉਹ ਨਹੀਂ ਹੈਗਾ। ਹਾਂ, ਇਹ ਜ਼ਰੂਰ ਹੈਗਾ ਕਿ ਮੀਡੀਆ ਨੇ ਜਿਹੜਾ ਰੋਲ ਇੱਥੇ ਪਲੇ ਕੀਤਾ ਉਹ ਬਿਲਕੁਲ ਨੈਗੇਟਿਵ ਰੋਲ ਜਿਹੜਾ ਹੈਗਾ, ਜ਼ਿਆਦਾ ਪ੍ਰੋਗਰਾਮਾਂ ਨੇ ਨੈਗੇਟਿਵ ਰੋਲ ਜਿਹੜਾ ਉਹ ਪਲੇ ਕੀਤਾ। ਜੀ ਬਿਲਕੁਲ ਵੀਰ ਜੀ, ਯੂ ਆਰ ਸੋ ਰਾਈਟ। ਵੀਰ ਜੀ ਇੱਕ ਹੋਰ ਕੁਐਸਚਨ ਸੀਗਾ ਪਰ ਤੁਸੀਂ ਕਾਫੀ ਕਵਰ ਕਰ ਦਿੱਤਾ ਕਿਸ ਤਰ੍ਹਾਂ ਮੀਡੀਆ ਨੇ ਰੋਲ ਆਪਣਾ ਪਲੇ ਕੀਤਾ, ਪਰ ਲਾਈਕ ਇਸ ਤਰ੍ਹਾਂ ਵਿਚਾਰ ਜਾਣਨਾ ਚਾਹੁੰਦੇ ਸੀ ਜਿਸ ਤਰ੍ਹਾਂ ਵੈਨਕੂਵਰ ਦੇ ਗੁਰਦੁਆਰੇ ਦਾ ਰੋਲ ਵੀ ਜਾਣਨਾ ਚਾਹੁੰਦੇ ਸੀ, ਪਰ ਸਾਡਾ ਵਕਤ ਹੁਣ ਇੰਨਾ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਮੇ ਬੀ ਨੈਕਸਟ ਟਾਈਮ ਵੀ ਕੋ ਮੋਰ ਫੋਕਸ ਔਨ ਕਿ ਸਾਡੇ ਗੁਰਦੁਆਰਿਆਂ ਦਾ, ਸਪੈਸ਼ਲ ਸਿੱਖਾਂ ਦੇ ਗੁਰਦੁਆਰਿਆਂ ਦਾ ਕੀ ਮਕਸਦ ਹੋਣਾ ਚਾਹੀਦਾ, ਕਿ ਇਸ ਤਰ੍ਹਾਂ ਲੋਕਾਂ ਨੂੰ ਕੀ ਸਾਨੂੰ ਇਨਵਾਈਟ ਕਰਨਾ ਚਾਹੀਦਾ ਗੁਰਦੁਆਰਿਆਂ ਦੇ ਅੰਦਰ। ਇਸ ਬਾਰੇ ਵੀ ਅਸੀਂ ਗੱਲਬਾਤ ਤੁਹਾਡਾ ਨੈਕਸਟ ਟਾਈਮ ਹੋਪਫੁਲੀ ਕਰਾਂਗੇ, ਪਰ ਹੁਣ ਵੀਰ ਜੀ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੀ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।